ਅਗਲੀ ਗੱਲ ਕਰੀਏ ਪੁਨਰ ਸੁਰਜੀਤ ਅਕਾਲੀ ਦਲ ਦੀ, ਜਿਹਨੇ ਪਹਿਲਾਂ ਤਾਂ ਕਾਫੀ ਸਰਗਰਮੀਆਂ ਵਿੱਢੀਆਂ ਸਨ, ਪਰ ਹੁਣ ਕਹਿੰਦੇ ਵੀ ਪੁਨਰ ਸੁਰਜੀਤ ਭੰਗ ਹੋ ਗਿਆ, ਨਵੇਂ ਸਿਰੋਂ ਬਣਨਗੇ ਜਾਂ ਕੋਈ ਬਣਤਰ ਬਣੂਗੀ ਵੀ ਜਾਂ ਫਿਰ ਬਣੇਗੀ ਨਹੀਂ, ਇਹ ਵੀ ਸਵਾਲ ਖੜਾ ਹੋ ਗਿਆ ਜੀ ਨਾਲ ਦੀ ਨਾਲ। ਪ੍ਰਵੀਨ ਜੀ, ਅਜੇ ਤੱਕ ਪੁਨਰ ਸਰਜੀਤ ਹੈ ਉਹਨਾਂ ਦੀ ਨਜ਼ਰ 'ਚ ਤਾਂ। ਅਜੇ ਤੱਕ ਤਾਂ ਪ੍ਰਧਾਨ ਜੀ ਵੀ ਹੈਗੇ, ਕਮੇਟੀਆਂ ਵੀ ਹੈਗੀਆਂ, ਸਾਰਾ ਕੁਝ ਹੈਗਾ, ਪਰ ਮੀਟਿੰਗ 'ਚ ਭੰਗ ਕਰ ਚੁੱਕੇ ਨੇ ਜੀ। ਜਿਵੇਂ ਕਾਗਜੀ ਆਪਾਂ ਕਹਿੰਦੇ ਨਾ ਪਲਾਓ ਬਣਦੇ ਆ, ਕੀ ਹੁੰਦਾ ਨਾ, ਕਾਗਜੀ ਮਹਿਲ ਬਣਾਉਣੇ, ਹਾਂਜੀ ਉਹ ਸਿਸਟਮ ਹੈ। ਮਤਲਬ ਕਿ ਅਸਲ 'ਚ ਕੀ ਹੈ ਕਿ ਪੁਨਰ ਸਰਜੀਤ ਅਕਾਲੀ ਦਲ ਜਿਸ ਜਜ਼ਬੇ ਨਾਲ ਉੱਠਿਆ ਸੀ, ਜਿਸ ਜੋਸ਼ ਨਾਲ ਮੈਂਬਰਸ਼ਿਪ ਕਰਨ ਤੁਰੇ ਸੀ, ਲੋਕਾਂ ਨੂੰ ਲੱਗਿਆ ਸੀ ਕਿ ਸ਼ਾਇਦ ਇਹ ਬਦਲ ਬਣ ਜਾਵੇ ਤੇ ਜਿੱਡੀ ਵੱਡੀ ਗਿਣਤੀ 'ਚ 15 ਲੱਖ ਦੀ ਮੈਂਬਰਸ਼ਿਪ, ਇਹਦਾ ਮਤਲਬ ਮੈਂਬਰਸ਼ਿਪ ਵੀ ਫਿਰ ਉਹ ਉਵੇਂ ਹੀ ਹੈ ਕਿ ਘਰ ਦੇ ਇੱਕ ਜੀ ਨੇ ਪਰਚੀ ਕਟਾਤੀ ਤੇ ਸਾਰਿਆਂ ਦੇ ਨਾਂ ਲਿਖਾਤੇ, ਤੇ ਇਹ ਤਾਂ ਨਹੀਂ ਫਿਰ। ਜੀ ਬਿਲਕੁਲ। ਕਿਉਂਕਿ ਪੁਨਰ ਸਰਜੀਤ ਦੇ ਵਿੱਚੋਂ ਹੁਣ ਮਨਪ੍ਰੀਤ ਆਲੀ ਦਾ ਆਪਾਂ ਲੰਘੇ ਦਿਨ ਜ਼ਿਕਰ ਕਰਕੇ ਹਟੇ ਆ ਕਿ ਉਹ ਤਾਂ ਮਾਘੀ ਮੇਲੇ ਤੇ ਉਧਰ ਸਟੇਜ ਤੇ ਦਿਖ ਰਹੇ ਸੀ ਅੰਮ੍ਰਿਤਪਾਲ ਹੋਰਾਂ ਦੀ ਧਿਰ ਤੇ। ਚਰਨਜੀਤ ਬਰਾੜ ਛੱਡ ਕੇ ਚਲੇ ਗਏ, 1 ਲੀਡਰ ਲੰਘੇ ਦਿਨ ਹੀ ਪਹਿਲਾਂ ਸ਼ਾਮਲ ਹੋ ਗਿਆ ਅਕਾਲੀ ਦਲ ਬਾਦਲ 'ਚ, 1-2 ਲੀਡਰ ਹੋਰ ਸੋਚ ਰਹੇ ਨੇ। ਪਰ ਜਾਣਕਾਰੀ ਇਹ ਮਿਲ ਰਹੀ ਆ ਕਿ ਲੰਘੇ 2 ਦਿਨ ਪਹਿਲਾਂ 9 ਵੱਡੇ ਸਿਆਸੀ ਲੀਡਰ, ਜਿਹੜੇ ਪੁਨਰ ਸਰਜੀਤ ਦੇ ਵਿੱਚ ਸਿਆਸੀ ਲੀਡਰ ਨੇ, ਉਹਨਾਂ ਦੀ ਬੈਠਕ ਹੋਈ ਹੈ। ਠੀਕ ਹੈ। ਔਰ ਉਸ ਬੈਠਕ 'ਚ ਤੈਅ ਹੋਇਆ ਕਿ ਆਪਾਂ ਕਿਉਂ ਨਾ ਸਾਰਾ ਢਾਂਚਾ ਭੰਗ ਕਰ ਦਈਏ। ਉਹ ਅੱਛਾ। ਤੇ ਮੈਂ ਦੱਸਦੇ ਆ ਦਰਸ਼ਕਾਂ ਨੂੰ, ਉਹਨਾਂ 9 ਲੀਡਰਾਂ ਦੇ ਵਿੱਚ ਕਹਿੰਦੇ ਪ੍ਰਧਾਨ ਜੀ ਯਾਨੀ ਹਰਪ੍ਰੀਤ ਸਿੰਘ ਨਹੀਂ ਸੀਗੇ। ਮੈਂ ਤਾਂ ਹੀ ਸਿਆਸੀ ਲੀਡਰਾਂ ਦੀ ਗੱਲ ਕਰ ਰਿਹਾ। ਮਤਲਬ ਪ੍ਰਧਾਨ ਜੀ ਤੋਂ ਬਿਨਾਂ ਜਾਂ ਬੀਬੀ ਸਤਵੰਤ ਕੌਰ ਜਿਹੜੇ ਪੰਥਕ ਕੌਂਸਲ ਦੇ ਮੁਖੀ ਨੇ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਸ ਕੁੰਡੇ ਤੋਂ ਬਿਨਾਂ ਜੀ, ਧਾਰਮਿਕ ਕੁੰਡੇ ਤੋਂ ਬਿਨਾਂ ਸਾਡੀ ਸਿਆਸਤ ਨਹੀਂ ਅੱਗੇ ਵਧੂਗੀ, ਉਹਨਾਂ ਦੋਵਾਂ ਨੂੰ ਬਾਹਰ ਰੱਖ ਕੇ 9 ਸਿਆਸੀ ਲੀਡਰ ਮੀਟਿੰਗ ਕਰਦੇ ਨੇ। ਤੇ ਮੀਟਿੰਗ 'ਚ ਵਿਚਾਰਦੇ ਕੀ ਨੇ ਕਿ ਵੀ ਜੇ ਆਪਣੇ ਪੈਰ ਨਾਲ ਲੱਗੇ ਆਪਾਂ ਕੀ ਸੋਸਾਇਟੀ ਕੀ ਕਰਾਂਗੇ, ਉਹਦਾ ਆਇਆ ਖੜਾ। ਮਤਲਬ ਮਸਲਾ ਤਾਂ ਇਹੀ ਹੈ ਕਿ ਤੁਸੀਂ ਮੁੱਦਿਆਂ ਦੀ, ਕੌਮ ਦੀ, ਪੰਜਾਬ ਦੇ ਲੋਕਾਂ ਦੀ, ਉਹਨਾਂ ਮਸਲਿਆਂ ਦੇ ਲਈ ਲੜਨ ਲਈ ਨਹੀਂ ਆਏ। ਬਿਲਕੁਲ ਸਹੀ। ਤੁਸੀਂ ਜੇ ਖੇਤਰੀ ਪਾਰਟੀ ਬਣਾਉਣਾ ਚਾਹੁੰਦੇ ਹੋ ਤਾਂ ਅਕਾਲੀ ਦਲ ਦੇ ਸਿਧਾਂਤਾਂ ਦੀ ਵਾਲੀ ਪਾਰਟੀ ਨਹੀਂ ਬਣਾਉਣਾ ਚਾਹੁੰਦੇ। ਸਹੀ ਹੈ। ਤੁਸੀਂ ਤਾਂ ਰਾਜ ਭਾਗ ਮੰਨਣਾ ਚਾਹੁੰਦੇ ਹੋ, ਤੁਸੀਂ ਤਾਂ ਸੱਤਾ ਚਾਹਣਾ ਚਾਹੁੰਦੇ ਹੋ। ਉਹਦੇ ਲਈ ਕਾਹਲ ਹੈ ਕਿ ਜੇ 227 ਖੁੱਲ ਜਾਏਗਾ ਫਿਰ ਆਪਣੇ ਪੈਰ ਨਹੀਂ ਲੱਗਣੇ। ਫਿਰ ਕਹਿੰਦੇ ਕੀ ਕਰੀਏ, ਕਹਿੰਦੇ ਨੂੰ ਸਾਰਿਆਂ ਨੂੰ ਭੰਗ ਕਰੋ। ਭੰਗ ਕਰਕੇ ਪ੍ਰਧਾਨ ਜੀ ਨੂੰ ਪ੍ਰਧਾਨ ਜੀ ਰੱਖ ਲਓ। ਠੀਕ ਹੈ। ਰੱਖ ਕੇ ਫਿਰ ਮੀਟਿੰਗ ਬੁਲਾਓ ਤੇ ਪ੍ਰਧਾਨ ਜੀ ਨੂੰ ਕਹੋ ਕਿ ਪ੍ਰਧਾਨ ਜੀ ਆਪਾਂ ਨਵੇਂ ਸਿਰ ਤੋਂ ਬਣਾਉਣੇ, ਤੇ ਪ੍ਰਧਾਨ ਜੀ ਕਹਿਣਗੇ ਮੇਰਾ ਵੀ ਅਸਤੀਫਾ ਚੱਕੋ, ਨਵਾਂ ਬਣਾ ਲਓ। ਆਪਾਂ ਨਵਾਂ ਹੀ ਬਣਾਵਾਂਗੇ ਫਿਰ ਪ੍ਰਧਾਨ। ਆਪਣਾ ਪ੍ਰਧਾਨ ਕਹਿੰਦੇ ਧਾਰਮਿਕ ਗਿਆਤਾ ਤਾਂ ਹੈਗਾ, ਰਾਜਨੀਤਿਕ ਗਿਆਤਾ ਨਹੀਂ ਗਾ। ਠੀਕ ਆ। ਇਹ 9 ਮੈਂਬਰਾਂ ਦੀ ਮੀਟਿੰਗ, 9 ਮੈਂਬਰਾਂ ਦੇ ਵਿੱਚ ਘਾਗ ਲੀਡਰ ਨੇ। ਬਿਲਕੁਲ। ਇਹ ਇਸ ਲਈ ਫਿਰ ਉੱਥੇ ਫਿਰ ਸਿਆਸੀ ਖੇਡ ਹੁਣ ਚੱਲਣ ਦੀ ਤਿਆਰੀ 'ਚ। ਦੂਜਾ, ਇਹਦੇ ਵਿੱਚੋਂ ਫਿਰ ਇਹ ਵੀ ਨੁਕਤਾ ਨਿਕਲਿਆ ਕਿ ਨਵਾਂ ਢਾਂਚਾ ਫਿਰ ਉਸੇ ਤਰ੍ਹਾਂ ਦਾ ਬਣਾਓ ਕਿ ਜਿਹਨੂੰ ਮੂੰਹ ਦੇਖ ਕੇ ਟਿੱਕੇ ਦੇਣੇ ਦੋ। ਫਿਰ ਇਹਦਾ ਮਤਲਬ ਜਿਹੜਾ ਉਹ ਫਾਰਮੂਲਾ ਸੀ ਕਿ ਅਕਾਲੀ ਦਲ ਤੋਂ ਵੱਖਰਾ ਹੋਊਗਾ, ਸੰਵਿਧਾਨ ਅਨੁਸਾਰ ਹੋਊਗਾ, ਇੰਨੇ ਹੀ ਮੈਂਬਰ ਹੋਣਗੇ, ਇੰਨੇ ਹੀ ਅਹੁਦੇਦਾਰ ਹੋਣਗੇ, ਉਹ ਸਾਰਾ ਖਤਮ। ਜੀ ਸਹੀ ਆ। ਫਿਰ ਇਹ ਵੀ ਫੈਸਲਾ 9 ਮੈਂਬਰਾਂ ਨੇ ਆਪਸ 'ਚ ਕਰ ਲਿਆ ਕਿ ਨਵਾਂ ਢਾਂਚਾ ਬਣਾ ਕੇ ਫਿਰ ਆਪਾਂ ਵਾਪਸ ਪੰਜਾਬ ਦੇ ਨਾਲ ਗੱਠਜੋੜ ਕਰੋ, ਸ਼ਾਮਲ ਨਾ ਹੋਵੋ ਕਿਸੇ ਨਾਲ। ਠੀਕ ਆ। ਕਿ ਉਹਨਾਂ ਦਾ ਏਰੀਆ ਉਹਨਾਂ ਨੂੰ ਦੇ ਦਿਓ, ਬਾਕੀ ਏਰੀਆ ਆਪਾਂ ਸਾਂਭ ਲਓ। ਉਹਨਾਂ ਵਾਲੀ ਕੁਝ ਵੋਟ ਸਾਡੇ ਨਾਲ ਆ ਜਾਵੇ ਤਾਂ ਕਿ ਆਪਾਂ ਬਦਲ ਬਣ ਜਾਈਏ। ਮਤਲਬ ਕਾਗਜ਼ਾਂ ਦੇ ਉੱਤੇ ਹੀ ਨਕਸ਼ਾ ਉਕਰ ਰਹੇ ਨੇ। ਧਰਤੀ ਤੇ ਕਿੰਨਾ ਖੂਗਾ ਇਹ ਦੇਖਣ ਵਾਲੀ ਗੱਲ ਹੈ। ਪਰ ਪੁਨਰ ਸਰਜੀਤ, ਹੁਣ ਆਪਾਂ ਪਿਛਲੇ ਦਿਨਾਂ ਹੀ ਗੱਲ ਕਰ ਰਹੇ ਸੀ ਕਿ ਖਿੰਡ ਦਾ ਦਿਖ ਰਿਹਾ, ਆਹ 9 ਮੈਂਬਰਾਂ ਦੀ ਮੀਟਿੰਗ ਨੇ ਉਹਦੇ ਤੇ ਮੋਹਰ ਲਾਤੀ ਆ ਕਿ ਇਹ ਤਾਂ ਭਾਈ ਭੰਗ ਕਰਕੇ ਵੀ ਬੈਠੇ ਨੇ। ਹਾਂ, ਕਾਗਜ਼ੀ ਪੱਤਰੀ ਹਕੀਕਤ 'ਚ ਕਿੱਦਣ ਕਰਦੇ ਨੇ ਦੇਖ ਲਿਓ। ਇਹ ਖਲਾਰਾ ਪਿਆ ਖੜਾ। ਔਰ ਜਿਹੜੇ ਦਮ ਭਰਦੇ ਨੇ ਕਿ ਭੰਗ ਕਰਕੇ ਨਵੇਂ ਸਿਰੋਂ ਬਣਾ ਲਾਂਗੇ, ਜਦੋਂ ਨਵੇਂ ਬਣਾਉਣ ਦੀ ਵਾਰੀ ਆਉਣੀ ਹੈ ਕਈ ਨਵੀਆਂ ਦੇਲੀਆਂ ਤੇ ਬੈਠੇ ਹੋਣਗੇ। ਇਹਨਾਂ ਚੋਂ ਹੀ ਦੇਖ ਲਿਓ। ਮੇਰੇ ਖਿਆਲ ਦੇ ਨਾਲ ਜੇ ਪਿਛਲੀ ਜਿਹੜੀ ਖਬਰ ਦੇ ਉੱਤੇ ਆਪਾਂ ਚਰਚਾ ਕੀਤੀ, ਜੇ ਉਹਦਾ ਕਨਕਲੂਜਨ ਇੱਧਰ ਲਾਗੂ ਕਰ ਦਈਏ ਤਾਂ ਕੋਈ ਸ਼ਾਇਦ ਬੜਾ ਫਰਕ ਨਹੀਂ ਪੈਣਾ, ਕਿਉਂਕਿ ਸ਼ਖਸੀਅਤਾਂ, ਪੋਲੀਟੀਕਲ ਚਿਹਰੇ, ਸਾਰਾ ਕੁਝ ਉਹੀ ਹੈ। ਤੇ ਅਗਲੀ ਚਰਨਜੀਤ ਬਰਾੜ ਸ਼ਾਮਲ ਹੋਣ ਲੱਗਿਆ ਕਹਿੰਦਾ ਕਿ ਜਦੋਂ ਮੈਂ ਸੁਖਬੀਰ ਬਾਦਲ ਨਾਲ ਸੀ ਰੋਜ਼ ਉਹੀ ਕਹਿੰਦਾ ਹੁੰਦਾ ਸੀ, ਬਸ ਆਪਣੀ ਤਾਂ ਗੱਲ ਨਿਬੜ ਗਈ, ਆਪਾਂ ਤਾਂ ਗੱਠਜੋੜ ਹੋਇਆ ਖੜਾ ਬੀਜੇਪੀ ਨਾਲ। ਕਹਿੰਦਾ ਜਦੋਂ ਮੈਂ ਪੁਨਰ ਸਰਜੀਤ ਆ, ਇਹ ਵੀ ਕਹਿੰਦੇ ਸੀ ਬਸ ਆਪਣੀ ਤਾਂ ਗੱਲ ਹੋਈ ਆ, ਬੀਜੇਪੀ ਨਾਲ ਗੱਠਜੋੜ ਹੋ ਜਾਣਾ। ਕਹਿੰਦਾ ਫਿਰ ਮੈਂ ਸੋਚਿਆ ਕਿ ਇਹਨਾਂ ਰਾਹੀਂ ਗੱਠਜੋੜ ਹੁੰਦੀ ਬਜਾਏ ਮੈਂ ਸਿੱਧਾ ਹੀ ਚੱਲ ਜਾਣਾ। ਸਹੀ ਗੱਲ। ਉਹ ਦੋ ਸਿਧਾਂਤ ਕਿਸੇ ਪਾਸੇ ਵੀ ਨਹੀਂ ਸ਼ਰਿਆਮ ਦਿਖ ਰਿਹਾ। ਸੱਤਾ ਦੇ ਨਾਲ ਜੋੜਨ ਦੀ ਗੱਲ ਹੀ ਆ ਵੀ ਤਕੜੇ ਵਾਲੇ ਪਾਸੇ, ਡਾਢੇ ਵਾਲੇ ਪਾਸੇ ਹੀ ਜਾਣਾ ਕਿਵੇਂ ਨਾ ਕਿਵੇਂ ਤਰੀਕੇ ਨਾਲ।